ਪੰਜਾਬੀ ਪਿਆਰਿਓ ਜੀਵਨ ਜੋਗਿਓ ਜਿਹੜੀ ਲਾਜ਼ਮੀ ਹੈ ਨਾ ਇਹ ਇਨਸਾਨ ਨੂੰ ਅਕਸਰ ਸ਼ਰਮਿੰਦਾ ਵੀ ਕਰਾਉਂਦੀ ਹੈ, ਇਨਸਾਨ ਦਾ ਇਸਤਸਾਲ ਵੀ ਕਰਾਉਂਦੀ ਹੈ। ਔਰ ਅੱਜ ਤੱਕ ਸਾਨੂੰ ਇਹ ਕੁਰਦਿਸਤਾਨੀ ਭਗੌੜੇ, ਬਲੋਚ, ਬੁਗਟੀ, ਦਰਿਸ਼ਕ ਬਲੋਚਿਸਤਾਨ ਦੇ ਇਹ ਬਲੈਕਮੇਲ ਕਰਦੇ ਰਹੇ ਕਿ ਹਮਾਰੀ ਸੂਈ ਗੈਸ ਖਾ ਗਿਆ ਪੰਜਾਬ। ਅਜੇ ਪੰਜਾਬ 'ਤੇ ਜਿਹੜਾ ਤੁਹਾਨੂੰ ਪਤਾ 80% ਅਸੀਂ ਸੂਈ ਗੈਸ ਕੀ ਬਾਲਣੀ, ਉਹ ਆਪਣੇ ਲੱਕੜੀ ਬਾਲਨੇ ਆ। ਸਾਡੀ ਆਬਾਦੀ ਸਾਰੀ ਪਿੰਡਾਂ 'ਚ 70% ਉਹ ਲੱਕੜ ਬਾਲਦੇ ਨੇ। ਕੁਝ ਚੰਦ ਸ਼ਰਾਫੀਆ, ਜਿਹੜੀ ਸ਼ਰਾਫੀਆ ਸਾਡੀ ਉਹਨਾਂ 'ਚ ਵੀ ਜ਼ਿਆਦਾ ਪਠਾਣਾ ਅਤੇ ਬਲੋਚਾਂ 'ਤੇ ਮੁਸ਼ਤਮਿਲ ਹੈ ਕਿ ਲੋਕਲ 'ਤੇ ਜਿਹੜਾ ਨਾ ਮਟਰਵੇ ਅੱਗੇ ਆਣ ਹੀ ਨਹੀਂ ਦਿੱਤਾ, ਨਾ ਸਾਡਾ ਕੋਈ ਹੀਰੋ ਆਣ ਦਿੱਤਾ ਅਤੇ ਨਾ ਸਾਡਾ ਕੋਈ ਲੋਕਲ ਬੰਦਾ ਆਣ ਦਿੱਤਾ। ਅੱਛਾ, ਹੁਣ ਦੇਖ ਲਓ, ਕੱਲ੍ਹ ਸਾਡੇ ਇੱਕ ਦੋਸਤ ਨੇ ਉਹਨਾਂ ਤਹਿਕੀਕ ਕੀਤੀ ਔਰ ਖੋਜ ਸਾਹਮਣੇ ਲਿਆਂਦੀ। ਹੈਰਾਨ ਹੋ ਗਏ ਅਸੀਂ ਕਿ ਬਲੋਚਿਸਤਾਨ ਪਾਕਿਸਤਾਨ ਦੀ ਗੈਸ ਦੀ ਜਿਹੜੀ ਲੋੜਾਂ ਨੇ, ਜ਼ਰੂਰੀਆਤ ਨੇ, ਉਸ ਦਾ ਸਿਰਫ 6% ਪੈਦਾ ਕਰਦਾ ਜੇ ਔਰ 7% ਇਹ ਆਪੇ ਖਾ ਜਾਂਦੇ ਨੇ, ਆਪੇ ਯੂਜ਼ ਕਰਦੇ ਨੇ। ਜਿਹੜੀ ਮਤਲਬ 6% ਪੈਦਾ ਕਰਕੇ 7% ਆਪੇ ਖਾਂਦੇ ਨੇ। ਜਿਹੜੀ ਵਾਧੂ ਹੈ ਉਹ ਇਹ ਸਿੰਧ ਵਿੱਚ ਜਿਹੜੀ ਗੈਸ ਨਿਕਲ ਰਹੀ ਹੈ ਉੱਥੋਂ ਪੂਰਾ ਕਰਦੇ ਨੇ। ਸਿੰਧ ਨੂੰ ਵਿੱਚ ਇੰਝ ਹੀ ਲੁੱਟ ਰਹੇ ਨੇ ਨਾ। 80% ਸਿੰਧ ਦੀਆਂ ਜ਼ਮੀਨਾਂ 'ਤੇ ਇਹ ਅਰਬ ਨਦਾਦ ਮਖਦੂਮ ਉਹਨਾਂ ਮਜ਼ਹਬੀ ਬੁੱਕਲ ਵਿੱਚ ਕਾਬੂ ਕੀਤਾ। ਬਾਕੀ ਜਨਾਬ ਜਦੋਂ ਅਬਦਾਲੀ ਚਾੜਿਆ ਡੰਡਾ ਇੱਥੇ ਆ ਕੇ ਇਹ ਮੁਗਲਾਂ ਦੀ ਤਰਫੋਂ ਸਾਹਮਣੇ ਹੋਏ। ਅਬਦਾਲੀ ਬਹੁਤ ਵੱਡਾ ਪੜਵਾ ਸੀ ਜਨਾਬ, ਉਹ ਜੋ ਸਿੱਧਾ ਹੋਇਆ ਨੇ ਅਸਬੇ ਆਦਤ ਨੱਸ ਗਏ, ਜਿਵੇਂ ਕਿ ਅਲਾਕੂ ਖਾਨ ਦੇ ਮੁਕਾਬਲੇ 'ਚ ਕੁਰਦਿਸਤਾਨ 'ਚੋਂ ਨੱਸ ਕੇ ਤੇ ਆ ਕੇ ਬੜੇ ਸਨ। ਮੋਹਰਾਗੜ੍ਹ ਜਿਹਨੂੰ ਬਾਅਦ 'ਚ ਬਲੋਚਿਸਤਾਨ ਦਾ ਨਾਂ ਇਹਨਾਂ ਦਿੱਤਾ, ਉਹ ਲੰਮਾ ਹੈ ਜਿਹੜੀ ਉਹ ਖੋਜ, ਉਹ ਫਿਰ ਕਿਸ ਦਿਨ ਬਣਾਵਾਂਗਾ ਵੀਡੀਓ। ਉੱਥੋਂ ਨੱਸ ਕੇ ਫਿਰ ਆਪਸ 'ਚ ਲੜੇ ਅਤੇ ਚਾਕਰ ਖਾਂ ਰਿੰਦ ਸਾਹਿਬ ਆ ਕੇ ਔਕਾੜੇ ਸਾਈਵਾਲ ਕੋਲ ਬੈਠੇ, ਸਦਘਰੇ ਕੋਲ ਅਜੇ ਵੀ ਕਿਲ੍ਹਾ ਬਣਿਆ ਆ। ਅੱਛਾ, ਉੱਥੋਂ ਕਰਕੇ ਇੱਥੇ ਜਨਾਬ ਪੂਰੇ ਪੰਜਾਬ 'ਤੇ ਕਬਜ਼ਾ ਨਹੀਂ ਹੋਇਆ। ਅਤੇ ਇੱਥੇ ਇੱਕ ਨਵਾਂ ਜਨਾਬ ਇਹ ਫਿਰ ਇੱਕ ਹੈ ਜੇ ਸ਼ਨਾਖਤ ਬਦਲਣ 'ਚ ਮਾਹਰ ਨੇ। ਇੱਥੇ ਇੱਕ ਨਵੀਂ ਸੂਰਾਂ ਕੀ ਬਣਾ ਲਈ ਇਹਨਾਂ ਆਪਣੀ ਸ਼ਨਾਖਤ। ਅਤੇ ਇਹ ਸਾਰਾ ਸਾਡਾ ਜਿਹੜਾ ਇਲਾਕਾ ਹੈ ਆਪਣੇ ਮੁਲਤਾਨ ਅਤੇ ਜਿਹੜਾ ਰਾਜਨਪੁਰ ਤੇ ਖੈਰ ਅੱਜ ਵੀ ਅਲਹਮਦੁਲਿਲਾ ਪੰਜਾਬੀ ਹੈ, ਉੱਥੇ 90%। ਰਹੀਮ ਯਾਰ ਖਾਂ ਇਸ ਇਲਾਕਾ ਸਾਰਾ ਜਿਹਨੂੰ ਇਹ ਸੁਰਾਂ ਕੀ ਆਖਦੇ ਨੇ, ਉਹ ਜਿਹੜਾ ਨਾ ਉਸ ਵੇਲੇ 'ਤੇ ਨਾ ਕਬਜ਼ਾ ਕੀਤਾ ਨੇ। ਜਨੂਬੀ ਪੰਜਾਬ ਨਾ ਆਖਿਆ ਕਰੋ, ਜਨੂਬੀ ਸਿੰਧ ਨਹੀਂ, ਜਨੂਬੀ ਬਲੋਚਿਸਤਾਨ ਨਹੀਂ, ਪੰਜਾਬ ਕਿ ਜਨੂਬੀ ਹੈ, ਪੰਜਾਬ ਇੱਕ ਹੀ ਬਸ ਪੰਜਾਬ। ਅੱਛਾ, ਇਸ 'ਤੇ ਕਾਬੂ ਹੋਏ ਅਤੇ ਬਾਕੀ ਜਨਾਬ ਜਿਹੜਾ ਨਾ ਅਬਦਾਲੀ ਤੋਂ ਡਰਦੇ ਹੋ ਜਾ ਸਿੰਧ 'ਚ ਬੜੇ। ਸਿੰਧ ਦੇ ਅਸਲ ਵਾਰਸ ਸਮਾਰਟ ਕੌਮ ਸੀ। ਅੱਛਾ, ਸਮਾਰਟ ਨੂੰ ਜਨਾਬ ਨਾ ਦਬਾ ਲਿਆ ਤਾਂ ਉੱਥੇ ਜ਼ਮੀਨਾਂ 'ਤੇ ਕਬਜ਼ਾ ਕਰ ਲਿਆ। ਉੱਥੇ ਨਾ ਆਪਣਾ ਪਿਓ ਸਿੰਧੀ ਬਣਾ ਲਿਆ, ਇੱਥੇ ਨਾ ਇੱਕ ਨਵਾਂ ਬਣਾ ਲਿਆ ਸੂਰਾਂ ਕੀ। ਅੱਛਾ, ਹੋਰ ਕੀਤਾ ਬਲੋਚਿਸਤਾਨ ਵਿੱਚ ਨਾ ਆਪਣਾ ਬਣਾ ਲਿਆ। ਉਹਨਾਂ ਹਾਲਤ ਇਹ ਹੈ ਜਿਨ੍ਹਾਂ ਬਲੋਚਾਂ ਆਪਣੀ ਸ਼ਨਾਖਤ ਪੰਜਾਬੀ ਕਰ ਲਈ, ਜਿਹੜੇ ਸਾਡੇ ਇੱਥੇ ਨੇ ਉਹ ਲੋਕ ਸਨ ਜਿਹੜੇ ਸ਼ਰੀਫ ਲੋਕ ਸਨ। ਸਿੱਧੀ ਗੱਲ, ਜਿਹੜੇ ਸਾਡੇ ਪੰਜਾਬੀ ਬਲੋਚ ਨੇ ਇੱਥੇ ਦੇ, ਇਹ ਉਹਨਾਂ ਨੂੰ ਆਪਣੇ ਨਾਲ ਦਾ ਸਮਝਦੇ ਹੀ ਨਹੀਂ। ਮਤਲਬ ਇਹ ਉਹਨਾਂ ਨੂੰ ਪੰਜਾਬੀ ਸਮਝ ਕੇ ਉਹਨਾਂ ਨੂੰ ਵੀ ਕਤਲ ਕਰ ਰਹੇ ਨੇ। ਔਰ ਹੈ ਵੀ ਉਹ ਪੰਜਾਬੀ ਨੇ। ਜ਼ਾਰੀ ਗੱਲ, ਉਹਨੂੰ ਖਾ ਪੀ ਕੇ ਪੰਜਾਬ ਦਾ ਵੱਡੇ ਉਹ ਤੁਹਾਡੇ ਨਾਲ ਕਿੰਝ ਰਲਣ, ਚੁੱਕਦੇ ਵੀ ਨਹੀਂ ਤੁਹਾਡੇ 'ਤੇ ਉਹ। ਅੱਛਾ, ਉਹਨਾਂ ਕੀਤਾ ਦੂਸਰਾ ਕੀਤਾ ਨੇ ਗੈਸ ਦਾ ਮਸਲਾ ਦੇਖ ਲਓ। 70% ਪਾਕਿਸਤਾਨ ਦੀ ਗੈਸ ਦੀਆਂ ਲੋੜਾਂ ਥੋੜ੍ਹਾਂ ਉਹ ਸਿੰਧ ਪੂਰੀਆਂ ਕਰਦਾ। ਪਾਕਿਸਤਾਨ ਦੀ ਗੈਸ ਦੀਆਂ ਜ਼ਰੂਰੀਆਤ ਜਿਹੜੀਆਂ ਨੇ ਉਹਨਾਂ ਦਾ 70% ਸਿੰਧ ਪੂਰਾ ਕਰਦਾ। ਔਰ ਬਾਕੀ ਜਿਹੜਾ ਜੇ ਇਹ ਸਿਰਫ 6% ਗੈਸ ਪੈਦਾ ਕਰਦੇ ਨੇ ਪਾਕਿਸਤਾਨ ਦੀ ਜ਼ਰੂਰੀਆਤ ਦੇ ਮੁਤਾਬਕ, ਔਰ 7% ਇਸਤੇਮਾਲ ਕਰ ਜਾਂਦੇ ਨੇ। ਅਤੇ ਫਿਰ ਸਾਨੂੰ ਬਲੈਕਮੇਲ ਕਰਦੇ ਨੇ ਸਾਡੀ ਗੈਸ ਤੇ ਮਾਦਨੀਆਤ ਪੰਜਾਬ ਖਾ ਗਿਆ। ਹੱਥ ਵੱਡੇ ਸਿਆਣੇ ਦੇਖ। ਔਰ ਖੁਦ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਕਿ ਪਿਛਲੇ ਜਦੋਂ ਇਲਾਕੂ ਖਾਂ ਕੋਈ ਛਿੱਤਰ ਖਾ ਕੇ ਤੇ ਨੱਸ ਕੇ ਇੱਧਰ ਆ ਬੜੇ ਨਾ ਕੁਰਦਿਸਤਾਨ, ਅਤੇ ਕੁਰਦਿਸਤਾਨ ਦੇ ਜੇ ਇੱਥੇ ਆ ਕੇ ਬੜੇ, ਉਦੋਂ ਬਰਆਕ ਸਨ, ਫਿਰ ਜਨਾਬ ਬਰੋਸ ਬਣੇ, ਫਿਰ ਬਲੋਚ ਬਣੇ, ਫਿਰ ਬਲੋਚ ਬਣ ਗਏ ਹੁਣ। ਅੱਛਾ, ਇਹ ਇਹਨਾਂ ਦੀ ਹਿਸਟਰੀ ਜੇ। ਅੱਛਾ, ਇਹ ਜਨਾਬ ਆ ਕੇ ਇੱਥੇ ਜਿਹੜੇ ਲੋਕਲ ਸਨ ਬਰੋਹੀ ਮੈਂਗਲ, ਉਹਨਾਂ ਨੂੰ ਇੰਨਾ ਚੱਕਰ ਦਿੱਤਾ ਕਿ ਅੱਜ ਉਹਨਾਂ ਦੇ ਵੀ ਅਕਸਰੀਅਤ ਜਿਹੜੀ ਸਮਝਦੀ ਵੀ ਅਸੀਂ ਵੀ ਖਰੇ ਇਹਨਾਂ ਦੇ ਨਾਲ ਦੇ ਹਾਂ। ਖੈਰ ਹੁਣ ਉੱਥੇ ਵੀ ਤਹਿਰੀਕ ਉੱਠ ਪਈ ਹੈ ਇਨਸ਼ਾ ਅੱਲਾਹ ਤਾਲਾ, ਵੇਖੀ ਜਾਓ। ਅੱਛਾ, ਕਰਦੇ ਪਏ ਨੇ ਜਿਹੜੀ ਇਹਨਾਂ ਦੇ ਚੁੱਲ੍ਹੇ 'ਤੇ ਰੋਟੀ ਪੱਕਦੀ ਪਈ ਉਸ ਦਿਨ ਤੋਂ ਲੈ ਕੇ ਅੱਜ ਤੱਕ, ਉਹਦਾ ਆਟਾ ਪੰਜਾਬ 'ਚ ਹੀ ਜਾਂਦਾ। ਜਿਹੜੇ ਚਾਵਲ ਇਹ ਖਾਂਦੇ ਪਏ ਨੇ ਪੰਜਾਬ ਤੋਂ ਜਾ ਰਹੇ, ਜਿਹੜੀਆਂ ਦਾਲਾਂ ਜਾ ਰਹੀਆਂ ਪੰਜਾਬ ਤੋਂ ਜਾ ਰਹੀਆਂ। ਅੱਛਾ, ਫਿਰ ਦੇਖੋ ਸਾਨੂੰ ਸਬਸਿਡੀ ਨਹੀਂ ਦਿੱਤੀ ਜਾ ਰਹੀ ਕਿਸੇ ਸ਼ੈ 'ਤੇ। ਪੰਜਾਬ ਦੇ ਦਰਿਆਵਾਂ ਦਾ ਪਾਣੀ ਇਹ ਵਰਤਦੇ ਪਏ ਨੇ, ਸਾਡੀ ਅਨਾਜ ਖਾਂਦੇ ਪਏ ਨੇ, ਚਾਵਲ ਕਣਕ ਖਾਂਦੇ ਪਏ ਨੇ,
ਔਰ ਕਰਦੇ ਪਏ ਨੇ। ਨਾਲ ਜਿਹੜਾ ਸਾਨੂੰ ਕਿਸੇ ਸ਼ਾਇਦ ਦੇ ਭੱਟੋ ਦੀਆਂ ਮਿਹਰਬਾਨੀਆਂ 'ਚ ਕਿ ਮਿਹਰਬਾਨੀ ਵੀ ਹੈ। ਇਹ ਸੁਰਾਂ ਕੀ ਤਰੀਕ ਵੀ ਭੱਟੋ ਦੀਆਂ ਮਿਹਰਬਾਨੀਆਂ ਵਿੱਚੋਂ ਇੱਕ ਮਿਹਰਬਾਨੀ ਹੈ। ਸਿੱਖਾਂ ਦੇ ਨਾਂ ਵੀ ਇਹਨੇ ਦਿੱਤੇ ਸਨ, ਸਾਡੇ ਪੰਜਾਬੀ ਭਾਈਆਂ ਦੇ ਬੇਨਜ਼ੀਰ ਨੇ। ਯਾਦ ਜੇ ਮਰਵਾ ਕੇ ਰੱਖ ਦਿੱਤੇ ਸਨ ਨੌਜਵਾਨ ਮੁੰਡੇ, ਇਹ ਇੰਨੇ ਖੂਬਸੂਰਤ ਜਦੋਂ ਇੱਥੇ ਰਜੇਬ ਆਇਆ ਸੀ। ਯਾਦ ਜੇ ਨਾ, ਇਹਨਾਂ ਦੀਆਂ ਸਾਡੇ 'ਤੇ ਬਹੁਤ ਮਿਹਰਬਾਨੀਆਂ ਨੇ। ਅੱਛਾ, ਇੱਕ ਕੀਤਾ ਭੱਟੋ ਖਾਨਦਾਨ ਦੀਆਂ, ਇਹ ਵੀ ਮਿਹਰਬਾਨੀ ਕਿ ਸਾਨੂੰ ਇਹਨਾਂ ਸਬਸਿਡੀ ਨਹੀਂ ਸੀ ਦਿੱਤੀ। ਅੱਛਾ, ਉਹ ਜਦ ਕਿ ਅਸੀਂ ਹਰ ਸ਼ਾਇਦ 'ਤੇ ਦੇ ਰਹੇ ਹਾਂ। ਹੁਣ ਅਗਰ ਗੱਲ ਕਰਨ ਨਾ ਬਲੋਚ ਦਾ ਆਪਣਾ ਆਸਾਨ ਚਾੜਨ, ਕਮ ਸੇ ਕਮ ਸੋਸ਼ਲ ਮੀਡੀਆ 'ਤੇ ਇਹਨਾਂ ਦਾ ਮੂੰਹ ਭੰਨੋ। 6% ਬਲੋਚ ਤੁਸੀਂ ਸਾਡੀਆਂ ਪਾਕਿਸਤਾਨ ਦੀਆਂ ਲੋੜਾਂ ਦੀ ਜ਼ਰੂਰੀਆਤ ਦੀ 6% ਸਿਰਫ ਪੈਦਾ ਕਰਦੇ ਹੋ ਗੈਸ, ਅਤੇ ਇੰਜ ਟਿੜੀ ਪਾ ਕੇ ਸਾਨੂੰ ਕਹਿ ਰਹੇ ਕੋਈ ਸਾਰੀ ਜਿਵੇਂ ਤੁਸੀਂ ਪੈਦਾ ਕੀਤੀ, ਔਰ ਅਸੀਂ ਐਵੇਂ ਹੀ ਮੰਨਣ ਲੱਗ ਪਏ ਨੇ। ਪਤਾ ਜੇ ਕੋ ਨਹੀਂ, ਸਾਡੇ 'ਚ ਕੌਮ ਪ੍ਰਸਤੀ ਹੋਣੀ ਸ਼ੁਰੂ ਹੋਈ ਹੈ, ਆਸਤਾ ਆਸਤਾ ਵਧੇਗੀ। ਅਸੀਂ ਆਪਣੀ ਜ਼ਾਤ ਤੋਂ ਅੱਗੇ ਸੋਚਦੇ ਕੋ ਨਹੀਂ, ਉਸ ਵਿੱਚ ਐਵੇਂ ਬਲੈਕਮੇਲ ਹੁੰਦੇ ਰਹਿੰਦੇ ਹਾਂ। ਮੈਨੂੰ ਯਾਦ ਹੈ ਛੋਟੇ ਛੋਟੇ ਹੋਈਏ, ਪੰਜਾਬ ਲੜਿਆ ਨਹੀਂ, ਪੰਜਾਬ ਹਰ ਨਵੇਂ ਆਣੇ ਨੂੰ ਜੀ ਆਏ ਨੂੰ ਆਖਿਆ, ਔਰ ਅਸੀਂ ਜਨਾਬ ਨੇ ਇਸ ਗੱਲ ਨੂੰ ਮੰਨੀਏ ਪਏ। ਘਰ ਹੀ ਇਹ ਪਤਾ ਲੱਗਿਆ ਜਦੋਂ ਬਾਬੇ ਅਹਿਮਦ ਖਾਂ ਖਰਲ ਦੇ ਜਨਾਬ ਢੋਲੇ ਮਾਈਏ ਸਾਡੀ ਬਾਰ ਦੇ ਇਲਾਕੇ 'ਚ ਪੜ੍ਹੇ ਜਾਂਦੇ ਸਨ। ਕਾਲ ਬੁਲੰਦੀ, ਨਾਰਦ ਸ਼ੂਕੇ, ਔਰ ਇਹ 'ਚੋਂ ਸ਼ੁਰੂ ਹੁੰਦੇ ਸਨ। ਬਾਕੀ ਸੁਣੀਏ ਤਾਂ ਬੜੀ ਹੈਰਾਨਗੀ ਵੀ ਸਕੂਲਾਂ 'ਚ ਕੁਝ ਹੋਰ ਪੜ੍ਹਨੇ ਆ, ਇੱਥੇ ਕੁਝ ਹੋਰ ਪੜ੍ਹ ਰਹੇ ਆ। ਅਗਰ ਸਾਡੇ ਬਜ਼ੁਰਗਾਂ ਦੱਸਿਆ ਵੀ ਜੋ ਤੁਸੀਂ ਘਰ ਸੁਣਦੇ ਹੋ ਪੁੱਤਰ ਉਹ ਸਹੀ ਹੈ, ਸਕੂਲ ਵਿੱਚ ਬਸ ਜੋ ਹੈ ਠੀਕ ਹੈ ਪੜ੍ਹ ਲਿਆ ਕਰੋ। ਅੱਛਾ, ਉਹ ਸਾਨੂੰ ਪਤਾ ਲੱਗਾ, ਅੱਲਾ ਭਲਾ ਕਰੇ ਬਾਬੇ ਏਡੀ ਇਜਾਜ਼ਤ ਦਾ। ਉਹਨਾਂ ਫਿਰ ਕੋਈ ਤਾਰੀਖ ਲਿਖੀ ਪੰਜਾਬ ਦੀ, ਤਾਂ ਪਤਾ ਲੱਗਾ ਕਿ ਜਿਨ੍ਹਾਂ ਨੂੰ ਇਹ ਡਾਕੂ ਆਖਦੇ ਨੇ, ਦੁੱਲੇ ਭੱਟੀ ਨੂੰ ਡਾਕੂ ਬਣਾ ਕੇ PTV 'ਤੇ ਪੇਸ਼ ਕੀਤਾ ਗਿਆ, ਔਰ ਕੀਤਾ ਗਿਆ ਉਹ ਸਾਡੇ ਹੀਰੋ ਨੇ। ਔਰ ਇਹਨਾਂ ਜਾਣ ਕੇ ਜਿਹੜਾ ਨਾ, ਜਿਹੜੇ ਗੈਰ ਮੁਲਕੀ ਸਨ, ਸੱਦੋਜ਼ਈ ਵਰਗੇ, ਜਿਹੜੇ ਪੰਜਾਬ ਦੀਆਂ ਇੱਜ਼ਤਾਂ ਦੇ ਲੁਟੇਰੇ ਸਨ, ਬਦਾਲੀ ਵਰਗੇ, ਉਹ ਮਟਰਵੇ ਸਾਡੇ ਹੀਰੋ ਬਣਾ ਦਿੱਤੇ। ਉਸ ਵਜ੍ਹਾ ਤੋਂ ਅਸੀਂ ਬੇਜੜ ਹੁੰਦੇ ਇਸ ਮੁਕਾਮ 'ਤੇ ਪਹੁੰਚ ਗਏ ਕਿ ਹੁਣ ਸਾਨੂੰ ਅਸਲ ਗੱਲ ਦਾ ਪਤਾ ਹੀ ਨਹੀਂ ਹੁੰਦਾ। ਉਹ ਇੱਕ ਭੈੜੇ ਮੂੰਹ ਵਾਲਾ ਨਸਬੀੜਾ ਹੱਥ ਮੂੰਹ 'ਚ ਪਾਇਆ ਆ, ਅਤੇ ਆ ਕੇ ਜਨਾਬ ਇੱਥੇ ਅਚੱਕ ਜਈ ਲਾਹੌਰ ਮਰੀਮ ਦੇ ਸਾਹਮਣੇ ਜਨਾਬ ਉਸ ਆਖਿਆ ਪੰਜਾਬ ਰਸਤਾ ਦਿੱਤਾ। ਉਹ ਤਾਰੀਖ ਦਾ ਮਰੀਮ ਨੂੰ ਪਤਾ ਹੁੰਦਾ, ਮੂੰਹ ਭੰਨ ਕੇ ਰੱਖਦੇ ਕਿੱਥੇ ਪੰਜਾਬ ਰਸਤਾ ਦਿੱਤਾ। ਜੁਰਤ ਨਹੀਂ ਸੀ ਅੰਗਰੇਜ਼ ਦੀ ਰਣਜੀਤ ਬਾਬਾ ਦੇ ਦੌਰ 'ਚ ਤੇਰਾ ਮੂੰਹ ਕਰ ਸਕੇ, ਉਹਨੂੰ ਪਤਾ ਹੀ ਕੋਈ ਨਹੀਂ, ਚੁੱਪ, ਕਸੂਰ ਵੀ ਕੋਈ ਨਹੀਂ। ਲੀਡਰੀ ਦਾ ਸ਼ੌਕ ਹੈ, ਵੱਡੇ ਵੱਡੇ ਜਨਾਬ ਅਸੀਂ ਲੀਡਰ ਬਣ ਗਏ, ਲੇਕਿਨ ਸਾਨੂੰ ਪਤਾ ਹੀ ਕੋਈ ਨਹੀਂ ਜਿਹਨਾਂ ਦੇ ਸਿਰ 'ਤੇ ਬਣਨੇ ਆ ਕਿ ਅਸੀਂ ਕੌਣ ਆ। ਮੈਂ ਨਹੀਂ ਆਖਦਾ ਵੀ ਇਹ ਨਵਾਜ਼ ਖਾਨਦਾਨ ਕਸ਼ਮੀਰੀ ਹੈ, ਉਹ ਮੈਂ ਇਹ ਗੱਲ ਨਹੀਂ ਕਰਦਾ। ਆਖਰ ਐਡੇ ਅਰਸੇ ਤੋਂ ਪੰਜਾਬ 'ਚ ਰਹਿ ਰਹੇ ਨੇ, ਪੰਜਾਬੀ ਨੇ, ਲੇਕਿਨ ਇਹ ਜਿਹੜੀ ਗੱਲ ਹੈ ਨਾ ਵੀ ਆਪਣੀ ਤਾਰੀਖ ਤੋਂ ਕਮ ਜਾਣੂ ਹੋਣਾ ਚਾਹੀਦਾ, ਅਤੇ ਮੌਜੂਦਾ ਹਾਲਾਤ ਤੋਂ ਵੀ। ਹੁਣ ਤਾਂ ਗੱਲਾਂ ਨਿਕਲਦੀਆਂ ਪਈਆਂ ਨੇ ਨਾ, ਇਨਸ਼ਾਅੱਲਾ ਸਾਡੇ ਕੌਮ ਪ੍ਰਸਤਾਂ 'ਚ ਕੁਝ ਬੰਦੇ ਇੰਤਹਾਈ ਪੜ੍ਹੇ ਲਿਖੇ ਔਰ ਉਹ ਖੋਜ ਕਾਢ ਵਾਲੇ ਨੇ, ਉਹ ਤਮਾਮ ਇਹੋ ਜਿਹੀਆਂ ਗੱਲਾਂ ਸਾਹਮਣੇ ਲਿਆ ਰਹੇ ਨੇ। ਅਤੇ ਅਲਹਮਦੁਲਿਲਾ ਅਸੀਂ ਵੀ ਅੱਗੇ ਬਿਆਨੀਆਂ ਬਣਾ ਲਿਆ, ਇਹਨਾਂ ਨੂੰ ਜਵਾਬ ਜਿਹੜਾ ਨਾ ਤੁੰਨ ਕੇ ਹੁਣ ਦੇਣਾ। ਜੀਵੇ ਪੰਜਾਬ, ਸਦਾ ਜੀਵੇ।